ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ। ਖਬਰਾਂ ਤੇ ਟਿੱਪਣੀਆਂ ਕਰਨ ਦੇ ਲਈ, ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408-272-2500। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਤੁਸੀਂ ਹੋਰ ਜਾਣਕਾਰੀਆਂ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਜਾਂ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰਿਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਉਸੇ ਖਬਰ ਤੋਂ, ਜਿਹੜੀ ਖਬਰ ਨਾ ਆਮ ਆਦਮੀ ਪਾਰਟੀ ਨੂੰ ਟਿਕਣ ਦਿੰਦੀ ਹੈ ਤੇ ਨਾ ਵਿਰੋਧੀਆਂ ਨੂੰ। ਤੇ ਮੀਡੀਆ ਨੇ ਤਾਂ ਫਿਰ ਟਿਕਣਾ ਕੀ ਸੀ ਜਦੋਂ ਸਿਆਸੀ ਧਿਰਾਂ ਹੀ ਬੇਆਰਾਮ ਨੇ, ਤੇ ਮੀਡੀਆ ਕਿਵੇਂ ਆਰਾਮ ਕਰ ਸਕਦਾ ਹੈ। ਵਿਧਾਇਕ ਸਾਹਿਬ ਤੋਂ ਸ਼ੁਰੂ ਕਰ ਲਗੇ। ਅਕਾਲੀ ਦਲ ਚੋਂ ਆਏ ਸੀ, ਆਮ ਆਦਮੀ ਪਾਰਟੀ ਚ ਆਏ, ਵਿਧਾਇਕ ਬਣ ਗਏ, ਪਰ 4 ਲੱਖ ਰੁਪਏ ਦੀ ਰਿਸ਼ਵਤ ਕਾਂਡ ਖਹਿੜਾ ਨਹੀਂ ਛੱਡ ਰਿਹਾ। ਹੁਣ ਇਹ ਖਬਰ ਨਿਕਲ ਕੇ ਆ ਰਹੀ ਹੈ ਕਿ MLA ਦੇ ਕਹਿਣ ਤੇ ਦਿੱਤੇ ਸੀਗੇ PA ਨੂੰ 4 ਲੱਖ ਰੁਪਈਆ। ਕੌਣ ਕਹਿ ਰਿਹਾ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ, ਇਹ ਜਿਹੜਾ ਸ਼ਿਕਾਇਤਕਰਤਾ ਹੈ ਜਾਂ ਜਿਹੜੀ ਸਰਪੰਚ ਹੈ ਬੀਬੀ ਸੀਮਾ ਰਾਣੀ, ਉਹਦਾ ਜਿਹੜਾ ਘਰ ਵਾਲਾ ਪ੍ਰਿਤਪਾਲ ਹੈ, ਉਸੇ ਨੇ ਦਾਅਵਾ ਵੀ ਕੀਤਾ ਤੇ ਉਹਨੇ ਕੁਝ ਤੱਥ ਵੀ ਸਾਹਮਣੇ ਰੱਖਿਆ ਇਸ ਗੱਲ ਦੇ। ਠੀਕ ਹੈ। ਉਹਦੇ ਵਿੱਚ ਜਿਵੇਂ ਤੁਸੀਂ ਦੁਰਸਤ ਫਰਮਾਇਆ ਕਿ MLA ਅਮਿਤ ਰਤਨ ਦਾ ਰਿਪੋਰਟ ਕਾਰਡ ਕੋਈ ਇੰਨਾ ਪਾਕ ਸਾਫ਼ ਨਹੀਂ ਹੈ। ਜੇਕਰ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਜਿਵੇਂ ਉਹ ਅਕਾਲੀ ਦਲ ਚੋਂ ਕੱਢੇ ਗਏ ਸੀ, ਉਹਨਾਂ ਪਰ ਮੇਰੇ ਖਿਆਲ 20 ਲੱਖ ਦਾ ਕੋਈ ਘਪਲਾ ਕਰਨ ਦਾ, ਕੋਈ ਟੋਲ ਪਲਾਜ਼ਾ ਪੁਰਜਿਆਂ ਵਾਲੇ ਮਾਮਲੇ ਦੇ ਵਿੱਚੋਂ ਇਹੋ ਜਿਹਾ ਕੋਈ ਦੋਸ਼ ਲੱਗੇ ਸੀ। ਤੇ ਉਹ ਪਾਤੜਾਂ ਤੋਂ ਪਹਿਲਾਂ ਟਿਕਟ ਭਾਲਦੇ ਸੀ, ਕੋਈ ਗੱਲ ਨਹੀਂ ਬਣੀ, ਫਿਰ ਬਠਿੰਡੇ ਕੰਨੀ ਨੂੰ ਆ ਗਏ ਕਹਿੰਦੇ। ਤੇ ਬਠਿੰਡੇ 'ਚ ਵੀ ਉਹਨਾਂ ਨੇ ਮਤਲਬ ਕਿ ਕਦੇ ਕਾਂਗਰਸ ਕੰਨੀ ਜਾਣ ਬਾਰੇ ਵੀ ਸੋਚਿਆ ਸੀ। ਫਿਰ ਗੱਲ ਅਕਾਲੀ ਦਲ ਨਾਲ ਪਟ ਗਈ ਤੇ ਅਕਾਲੀ ਦਲ 'ਚ ਜਿੱਦਣ ਸ਼ਾਮਲ ਹੋਏ ਉਸੇ ਦਿਨ ਟਿਕਟ ਮਿਲ ਗਈ, ਚੋਣ ਹਾਰ ਗਏ। ਫਿਰ ਆਮ ਆਦਮੀ ਪਾਰਟੀ ਕੰਨੀ ਆ ਗਏ ਤੇ ਉਧਰੋਂ ਅਕਾਲੀ ਦਲ ਨੇ ਕਹਿੰਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੱਢਤਾ। ਪਰ ਇੱਧਰ ਵਾਲੀ ਵਾਸ਼ਿੰਗ ਮਸ਼ੀਨ 'ਚ ਇਮਾਨਦਾਰ ਹੋ ਜਾਂਦੇ ਬੰਦੇ, ਜਿਵੇਂ BJP ਵਾਲਿਆਂ ਕੰਨੀ ਹੋ ਜਾਂਦੇ ਆ। ਸੋ ਇਸ ਲਈ ਫਿਰ ਇੱਥੇ ਟਿਕਟ ਮਿਲੀ ਤੇ ਲਹਿਰ ਦੇ ਵਿੱਚ ਜਿਹੜੀ ਚੱਲੀ, ਹਨੇਰੀ ਚੱਲੀ ਆਪ ਦੀ, ਉਹਦੇ ਵਿੱਚ ਜਿੱਤ ਵੀ ਗਏ। ਸੋ ਹੁਣ ਜਿੱਤਣ ਤੋਂ ਬਾਅਦ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਉਹਦੇ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਪਹਿਲਾਂ ਮੀਡੀਆ 'ਚ ਖਬਰਾਂ ਨਸਰ ਹੁੰਦੀਆਂ ਕਿ MLA ਆਪਣੇ PA ਸਣੇ ਰਿਸ਼ਵਤ ਲੈਂਦੇ ਆ ਗ੍ਰਿਫਤਾਰ। ਜੀ। ਫਿਰ ਪਲਾਂ 'ਚ ਖਬਰ ਬਦਲਦੀ ਹੈ ਚੈਨਲਾਂ ਤੇ ਕਿ ਨਹੀਂ ਜੀ, MLA ਦਾ PA ਰਿਸ਼ਵਤ ਲੈਂਦਾ ਗ੍ਰਿਫਤਾਰ। ਫਿਰ ਖਬਰ ਬਦਲ ਜਾਂਦੀ ਹੈ ਕਿ ਨਹੀਂ ਜੀ, ਇੱਕ ਮੁਲਜ਼ਮ ਫੜਿਆ ਗਿਆ MLA ਦਾ ਨੇੜਲਾ। ਸੋ ਇਹ ਸਾਰਾ ਕੁਝ ਵੀ ਕੌਣ ਕਰਾ ਰਿਹਾ ਸੀ? ਇਹ ਆਪਣੇ ਆਪ 'ਚ ਇੱਕ ਉਹ ਹੈ ਕਿ ਖਬਰ ਨੂੰ ਵੀ ਕੌਣ ਸਕ੍ਰਿਪਟ ਬਦਲਾ ਰਿਹਾ ਸੀ ਉਹਦੀ। ਸੋ ਪਹਿਲਾਂ ਆਉਂਦੀ ਹੈ ਜੀ ਕਿ MLA ਦੀ ਗੱਡੀ 'ਚੋਂ ਪੈਸੇ ਬਰਾਮਦ, ਫਿਰ ਆਉਂਦਾ ਕਿ ਨਹੀਂ ਜੀ ਉਹ ਤਾਂ PA ਦੀ ਰੇਸ਼ਮ ਦੀ ਗੱਡੀ 'ਚੋਂ ਪੈਸੇ ਮਿਲੇ। ਸੋ ਆਹ ਸਾਰਾ ਕੁਝ, ਜਾਂ ਤਾਂ ਫਿਰ ਮੀਡੀਆ ਉਸ ਮੌਕੇ ਗਲਤ ਖਬਰਾਂ ਪੇਸ਼ ਕਰ ਰਹੇ, ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਕਿ ਇੰਨੀ ਤੇਜ਼ੀ ਫਿਰ ਕਾਹਦੀ ਹੁੰਦੀ ਹੈ ਜਦੋਂ ਤੱਕ ਤੁਹਾਡੇ ਕੋਲ ਤੱਥ ਹੀ ਨਹੀਂ ਹੈਗੇ। ਤੁਸੀਂ ਜੇਕਰ ਤੁਸੀਂ ਸਹੀ ਸੀ ਉਹ ਖਬਰ, ਫਿਰ ਬਾਅਦ ਚੋਂ ਕਿਉਂ ਬਦਲੀ? ਸਵਾਲ ਇਹ ਹੈ ਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਉਹ ਵੀਡੀਓ ਦੇਖਣ ਦੀ ਲੋੜ ਆ ਪ੍ਰਵੀਨ ਜੀ। ਕੁਝ ਕੁ ਸਕਿੰਟਾਂ ਦੀ ਵੀਡੀਓ ਹੈ ਕਿ MLA ਤੇ ਉਹ ਨਾਲ ਉਹਨਾਂ ਦਾ PA ਬੈਠਾ ਹੈ ਤੇ ਉਹ ਵਿਜੀਲੈਂਸ ਵਾਲੇ ਆਉਂਦੇ ਨੇ, ਉਹ ਝੋਲਾ ਜਿਹੇ ਚੋਂ ਕੱਢਦੇ ਨੇ ਸਮਾਨ, ਉਹ ਗਲਾਸ 'ਚ ਪਾਉਂਦੇ ਨੇ ਰੰਗ ਜਾ, ਪਹਿਲਾਂ ਆਪਣੇ ਹੱਥ ਪਾ ਕੇ ਦਿਖਾਉਂਦੇ ਨੇ ਕਿ ਦੇਖੋ ਜੀ ਰੰਗ ਨਹੀਂ ਚੜਿਆ। ਫਿਰ ਉਹ PA ਮੂਹਰੇ ਕਰਦੇ ਨੇ ਤੇ PA ਦੇ ਹੱਥ ਪਾਉਂਦੇ ਹੀ ਉਹ ਗਲਾਸ ਦੇ ਪਾਣੀ ਦਾ ਰੰਗ ਬਦਲ ਜਾਂਦਾ ਤੇ ਜਿਹਨੂੰ ਕਹਿੰਦੇ ਫਿਰ ਰੰਗੇ ਹੱਥੀ ਫੜੇਗਾ। ਪਰ ਤੁਸੀਂ ਉਸ ਸਮੇਂ ਨੋਟ ਕਰੋ, ਜਦੋਂ ਹੱਥ ਪਾਉਣ ਤੋਂ ਗਲਾਸ ਦਾ ਰੰਗ ਬਦਲ ਰਿਹਾ ਤਾਂ ਦੋਵਾਂ ਦੇ ਚਿਹਰਿਆਂ ਦਾ ਰੰਗ ਵੀ ਬਦਲ ਰਿਹਾ। ਬਿਲਕੁਲ ਸਹੀ ਹੈ, ਸਹੀ ਹੈ। ਔਰ ਉਹ ਦੋਵਾਂ ਦਾ ਬਦਲ ਰਿਹਾ। ਜੀ। ਤੇ ਜਦੋਂ ਉਹ ਤੋਂ ਫੋਨ ਖੋਇਆ ਜਾਂਦਾ ਤਦ ਉਹ ਤਕਲੀਫ ਓਨੀ ਉਹ MLA ਨੂੰ ਵੀ ਹੋ ਰਹੀ ਹੈ। ਤੇ ਜੇ ਉਹਦਾ PA ਨਹੀਂ, ਉਹਦਾ ਨੇੜਲਾ ਸਾਥੀ ਨਹੀਂ, ਫਿਰ ਉਹਦਾ ਕੀ ਮਸਲਾ ਬਈ? ਇੱਥੇ ਹੁਣ ਇਹ ਤੋਂ ਅੱਗੇ ਗੱਲ ਆ ਜੋ ਕੱਲ ਜੋ ਕਾਰਵਾਈ ਹੋ ਰਹੀ ਸੀ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇਹਦੇ ਵਿੱਚ ਕੱਲੇ MLA ਔਰ ਉਹਦੇ PA ਤੱਕ ਰੁਕਣ ਦੀ ਲੋੜ ਨਹੀਂ। ਸਵਾਲ ਤਾਂ ਇਹ ਵੀ ਹੈ ਕਿ ਜੇ 4 ਸਾਲਾਂ ਤੋਂ ਪੈਸਾ ਰੁਕਿਆ ਤਾਂ ਉਸ ਸਮੇਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਹੀਂ ਸੀ। ਪਿਛਲੇ 3 ਸਾਲ ਕਿਹਦੇ ਕਹੇ ਤੇ ਰੁਕਿਆ ਰਿਹਾ? ਕਿ ਉਸ ਸਮੇਂ ਦਾ MLA ਵੀ ਇਹੀ ਕੁਝ ਭਾਲਦਾ ਸੀ। ਬਿਲਕੁਲ। ਜਾਂ ਫਿਰ ਵੀਡੀਓ ਦਫ਼ਤਰ ਦੇ ਵਿੱਚ ਆਪਣੀ ਉਹ ਇੰਨੀ ਤਾਕਤ ਹੈ ਕਿ ਉਹ ਸਰਪੰਚਾਂ ਨੂੰ ਐਂ ਗੇੜੇ ਕਢਾਉਂਦੇ ਨੇ
ਜਿਹੜੇ ਸਰਪੰਚਾਂ ਦੇ ਲਈ ਰੱਖੇ ਹੋਏ ਨੇ ਉਹ ਸਰਪੰਚਾਂ ਦੇ ਉੱਪਰ ਏਦਾਂ ਚਲਾਉਂਦੇ ਨੇ। ਫਿਰ ਆਪਾਂ ਕੱਲ ਵੀ ਗੱਲ ਕਰਦੇ ਸੀ ਕਿ ਵੀਡੀਓ ਦਫ਼ਤਰ ਦੀ ਵੀ ਜਾਂਚ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਪੈਸਾ ਰੋਕਿਆ ਉਹਨਾਂ ਦੇ ਵੀ। ਸੋ 4 ਘੰਟੇ ਪੁੱਛਗਿੱਛ ਹੋਈ ਆ ਹੁਣ ਵੀਡੀਓ ਤੋਂ। ਠੀਕ ਹੈ। ਤੇ ਇੱਧਰ FIR ਦੇ ਵਿੱਚ ਪ੍ਰਾਈਵੇਟ PAE ਲਿਖਿਆ ਗਿਆ ਜੀ। ਅੱਛਾ। ਸੋ FIR ਦੇ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਕਿ MLA ਅਮਿਤ ਰਤਨ ਦਾ ਪ੍ਰਾਈਵੇਟ PA ਰੇਸ਼ਮ ਗਰਗ 4 ਲੱਖ ਦੇ ਰਿਸ਼ਵਤ ਸਣੇ ਫੜਿਆ ਗਿਆ। ਠੀਕ ਹੈ। ਪਰ ਸ਼ਿਕਾਇਤਕਰਤਾ ਕਹਿੰਦਾ ਕਿ ਜੀ ਮੈਂ ਇਹ ਪੈਸੇ MLA ਸਾਹਿਬ ਦੇ ਕਹਿਣ ਤੇ ਦਿੱਤੇ ਨੇ ਜੀ। ਉਹ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਪਈ ਆ ਜੀ, ਮੇਰੇ ਨਾਲ 5 ਲੱਖ ਮੰਗਦੇ ਸੀ, 4 ਲੱਖ ਮੈਂ ਦੇਤੇ। ਪਹਿਲਾਂ ਮੈਂ ਕਿਹਾ ਕਿ 2-3 ਲੱਖ ਦੇ ਦੇਣਾ, ਕਹਿੰਦੇ ਨਹੀਂ। ਉਹਨੇ ਬਕਾਇਦਾ ਇੱਕ ਆਡੀਓ ਮਤਲਬ ਕਿ ਰਿਕਾਰਡਿੰਗ ਜਾਰੀ ਕੀਤੀ ਆ ਪ੍ਰਵੀਨ ਜੀ। ਠੀਕ ਹੈ। ਹੁਣ ਇਹ ਅਜੇ ਜਾਂਚ ਦਾ ਵਿਸ਼ਾ ਹੈ ਕਿ ਜਿਹਨੂੰ ਉਹ ਦਾਵਾ ਕਰਦਾ ਕਿ ਉਹ ਆਵਾਜ਼ MLA ਦੀ ਹੈ, ਉਹ ਜਾਂਚ ਹੋਊਗੀ ਕਿ ਹਾਂ ਉਹਦੀ ਆਵਾਜ਼ ਹੈ ਕਿ ਨਹੀਂ। ਪਰ ਸ਼ਿਕਾਇਤਕਰਤਾ ਦਾਵਾ ਕਰਦਾ ਕਿ ਦੂਜੇ ਬੰਦੇ ਨਾਲ ਜਿਹੜੀ ਨਾ ਮੇਰੀ ਗੱਲ ਹੋ ਰਹੀ ਹੈ ਉਹਦੀ ਆਵਾਜ਼ ਇਹ MLA ਦੀ ਹੈ। ਲਓ ਉਹਦੀ ਮੈਂ ਰਿਕਾਰਡਿੰਗ ਸੁਣਾ ਦਿੰਦਾ ਜੀ। ਜੀ। ਸਰਪੰਚ ਦਾ ਘਰ ਵਾਲਾ ਪ੍ਰਿਤਪਾਲ ਨੇ ਇੱਕ ਆਡੀਓ ਜਾਰੀ ਕੀਤੀ ਹੈ ਤੇ ਉਹਦੇ ਵਿੱਚ ਉਹਨੇ ਦਮ ਭਰਿਆ ਕਿ ਜਿਹਦੇ ਨਾਲ ਮੇਰੀ ਗੱਲਬਾਤ ਹੋਈ ਆ, 4-5 ਗੱਲਾਂ ਦੇ ਹਾਂ ਨਾ ਜਵਾਬ ਹੋਏ, ਉਹ ਸਾਹਮਣੇ ਅਮਿਤ ਰਤਨ MLA ਕੋਟ ਫਤਿਹ ਹੈ ਨਾ, ਉਹ ਹੈ ਜੀ। ਲਓ ਜੀ, ਉਹ ਕਹਿੰਦਾ, ਪ੍ਰਿਤਪਾਲ ਕਹਿੰਦਾ ਚੰਡੀਗੜ੍ਹ ਵੀ ਮੰਤਰੀ ਦੇ ਕੋਲ ਜਾਣਾ ਜੀ, ਦੱਸੋ ਕਦ ਚਲੀਏ। ਠੀਕ ਹੈ। ਅੱਗੇ ਤੋਂ ਦੂਆ ਬੰਦਾ ਜਵਾਬ ਦਿੰਦਾ ਜਿਹਨੂੰ ਮਤਲਬ ਕਿ ਕਿਹਾ ਜਾਂਦਾ ਕਿ ਉਹ MLA ਹੈ। ਉਹ ਕਹਿੰਦਾ ਕਿ ਜਿਹੜਾ ਪਿਛਲਾ ਪੈਂਡਿੰਗ ਪਿਆ ਪਹਿਲਾਂ ਉਹ ਕਲੀਅਰ ਕਰੋ, ਹੈ ਨਾ। ਫਿਰ ਅੱਗੋਂ ਪ੍ਰਿਤਪਾਲ ਕਹਿੰਦਾ ਦੱਸੋ ਜੀ ਜੋ ਸੇਵਾ ਲਾਉਂਗੇ, ਹੈ ਨਾ। ਫਿਰ ਉਧਰੋਂ ਆਵਾਜ਼ ਆਉਂਦੀ ਹੈ ਜਿਹਨੂੰ MLA ਕਹਿ ਕੇ ਦੱਸਿਆ ਜਾ ਰਿਹਾ, ਬਸ ਜੋ ਚੱਲ ਰਿਹਾ ਚੱਲਣ ਦੇ। ਫਿਰ ਪ੍ਰਿਤਪਾਲ ਦੀ ਆਵਾਜ਼ ਆਉਂਦੀ ਹੈ, ਉਹ ਤਾਂ ਫਾਈਨਲ ਹੈ ਜੀ, ਜੋ ਕਮਿਟਮੈਂਟ ਹੋ ਗਈ। ਠੀਕ ਹੈ। ਫਿਰ ਦੂਜਾ ਬੰਦਾ ਜਿਹਨੂੰ ਕਿਹਾ ਜਾਂਦਾ MLA ਆ, ਪਰ ਕੰਮ ਕਦ ਕਰੇਗਾ। ਮਤਲਬ ਅਗਲਾ ਕਹਿੰਦਾ ਕਮਿਟਮੈਂਟ ਤਾਂ ਠੀਕ ਹੈ ਪਰ ਮਾਲ ਕਦ ਪਹੁੰਚਾਉਣਾ, ਹੈ ਨਾ। ਤੇ ਫਿਰ ਪ੍ਰਿਤਪਾਲ ਦੀ ਆਵਾਜ਼ ਆਉਂਦੀ ਹੈ, ਮੰਗਲਵਾਰ ਨੂੰ ਮੇਰੇ ਤੋਂ 5 ਲੈ ਲੈਣਾ, ਪਰ ਪੇਮੈਂਟ ਤਾਂ ਰਿਲੀਜ਼ ਕਰਾ ਦੋ। ਪਰ ਪਹਿਲਾਂ ਜਿਹੜਾ 25 ਲੱਖ ਪਿਆ ਉਹ ਤਾਂ ਰਿਲੀਜ਼ ਕਰਾਓ। ਫਿਰ ਦੂਆ ਬੰਦਾ ਜਿਹਨੂੰ MLA ਦੱਸਿਆ ਜਾ ਰਿਹਾ ਉਹਦਾ ਜਵਾਬ ਆਉਂਦਾ ਹੈ, ਕੁਛ ਅੱਜ ਵੀ ਕਰਦੇ, ਹੈ ਨਾ। ਠੀਕ ਹੈ। ਫਿਰ ਪ੍ਰਿਤਪਾਲ ਕਹਿੰਦਾ ਏਦਾਂ ਕਰੋ ਜੀ, 2 ਹੁਣ ਲੈ ਲਓ, ਬਾਕੀ 3 ਮੰਗਲਵਾਰ ਨੂੰ ਲੈ ਲਿਓ ਜੀ। ਤੁਸੀਂ ਵੀਡੀਓ ਨੂੰ ਕਹੋ ਤਾਂ ਸੀ ਕਿ ਮੇਰਾ ਕੰਮ ਕਰ ਦੇਵੇ। ਫਿਰ ਪ੍ਰਿਤਪਾਲ ਦਾ ਹੀ ਆਉਂਦਾ ਦੁਬਾਰਾ ਵੀ, ਉਧਰੋਂ ਕੋਈ ਜਵਾਬ ਨਹੀਂ ਜੀ। ਤੁਸੀਂ ਮੇਰਾ ਫੋਨ ਵੀ ਨਹੀਂ ਚੱਕਦੇ। ਫਿਰ ਦੂਜਾ ਬੰਦੇ ਦਾ ਜਵਾਬ ਆਉਂਦਾ ਜਿਹੜਾ ਜਿਹਦੇ ਬਾਰੇ MLA ਦੱਸਿਆ ਜਾ ਰਿਹਾ ਕਿ ਕੋਟ ਫਤਿਹ ਹੈ। ਉਹ ਇੱਕ ਨੰਬਰ ਦਿੰਦਾ ਹੋਰ, ਆਪਾਂ ਨੰਬਰ ਨਹੀਂ ਬੋਲਣਾ, ਮੈਂ ਉਹ ਨੰਬਰ ਦਿੰਦਾ, ਇਹਦੇ ਪਰ ਮੈਸੇਜ ਕਰਿਆ ਕਰ। ਸੋ ਇਹ ਹੁਣ ਉਹਦੀ ਰਿਕਾਰਡਿੰਗ ਹੈ। ਹੁਣ ਇਸ ਰਿਕਾਰਡਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਲੈਬ ਦੇ ਵਿੱਚ ਕਿ ਹਾਂ ਭਾਈ ਇਹ ਆਵਾਜ਼ ਉਹਦੀ ਹੋ, ਜੇ ਉਹਦੀ ਆਵਾਜ਼ ਹੈ ਫਿਰ ਤਾਂ ਮਸਲਾ ਹੀ ਖਤਮ ਹੋ ਗਿਆ। ਤੇ ਜਿੱਥੋਂ ਤੱਕ ਹੈ ਇਹ ਵੀ ਪਤਾ ਲੱਗ ਰਿਹਾ ਕਿ ਵਿਜੀਲੈਂਸ ਜਿਹੜਾ ਗਰਗ ਹੈ, ਰੇਸ਼ਮ ਗਰਗ, ਤੇ ਜਿਹੜਾ MLA ਅਮਿਤ ਰਤਨ ਕੋਟ ਫਤਿਹ, ਉਹਨਾਂ ਦੀ ਆਪਸੀ ਫੋਨ ਕਿੰਨੀ ਵਾਰ ਹੋਇਆ। ਆਪਾਂ ਕੱਲ ਗੱਲ ਕਰ ਰਹੇ ਸੀ, ਫੋਨ ਕਾਲ ਉਹਨਾਂ ਦੇ ਵੀ ਜਾਂਚਣ ਦੀ ਲੋੜ ਹੈ। ਹਾਂਜੀ ਹਾਂਜੀ। ਸੋ ਵਿਜੀਲੈਂਸ ਸ਼ਾਇਦ ਮੈਨੂੰ ਲੱਗਦਾ ਆਪਣੇ ਰੇਡੀਓ ਦਾ ਪ੍ਰੋਗਰਾਮ ਸੁਣਦੇ ਆ, ਉਹਨਾਂ ਨੇ ਕਹਿੰਦੇ ਕਿ ਅੱਛਾ ਜੀ ਹਾਂ ਇਹ ਵੀ ਜਾਂਚ ਕਰਾ ਲੈਂਦੇ ਆ। ਸੋ ਉਹਨਾਂ ਨੇ ਇਹ ਜਾਂਚ ਕਰਨ ਦਾ ਵੀ ਹੁਕਮ ਦਿੱਤਾ ਕਿ ਹੁਣ ਅਸੀਂ ਭਾਈ ਦੋਵਾਂ ਦੇ ਵਿੱਚ ਗੱਲਬਾਤ ਕੀ ਹੁੰਦੀ ਹੈ, ਕਿੰਨੀ ਦੇਰ ਹੁੰਦੀ ਹੈ, ਕਿੰਨੀ ਵਾਰ ਫੋਨ ਮਿਲਦਾ, ਉਹਦੀ ਵੀ ਅਸੀਂ ਜਾਂਚ ਕਰਾਵਾਂਗੇ। ਸੋ ਇਸ ਹਵਾਲੇ ਤੋਂ ਬਾਅਦ ਪਤਾ ਲੱਗਣਾ ਕਿ ਫਿਰ ਇਹ ਮਾਮਲਾ ਕਿੱਧਰ ਨੂੰ ਜਾਊਗਾ। ਜੀ ਪ੍ਰਵੀਨ ਜੀ। ਬਿਲਕੁਲ। ਚਲੋ ਇਹ ਵੀ ਜਾਂਚ ਹੋ ਜਾਣੀ ਚਾਹੀਦੀ ਹੈ, ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਇਸ ਜਾਂਚ ਤੋਂ ਬਾਅਦ ਕਿ ਕਿੰਨੇ ਵਾਰੀ ਗੱਲ ਹੋਈ ਹੈ ਤੇ ਕਿੰਨੇ % ਤੇ ਕਿੰਨੇ ਲੱਖ ਮੰਗਿਆ ਗਿਆ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਉਹ ਵੀ ਘੁਟਾਲੇ ਨਾਲ, ਗੱਲ ਉਹ ਵੀ ਲੁੱਟ ਦੇ ਨਾਲ ਹੀ ਜੁੜਦੀ ਹੈ ਜਾ ਕੇ। ਵਜ਼ੀਫਾ ਘੁਟਾਲੇ ਮਾਮਲੇ ਦੇ ਵਿੱਚ ਕਹਿੰਦੇ ਕਾਗਜ਼ੀ ਕਾਲਜਾਂ ਨੇ, ਜਿਹੜੇ ਕਾਗਜ਼ਾਂ ਦੇ ਵਿੱਚ ਹੀ ਸੀਗੇ, ਕਾਲਜੂ ਨਹੀਂ ਸੀਗੇ ਬਣੇ ਹੋਏ, ਉਹਨਾਂ ਨੇ ਲੁੱਟ ਲਿਆ 39 ਕਰੋੜ ਰੁਪਈਆ। ਸਰਕਾਰ ਏਡੀ ਦਰਿਆਦਲ ਹੈ ਕਿ ਏਦਾਂ ਹੀ ਬਸ ਕਾਗਜ਼ੀ ਕਾਰਵਾਈ ਪੂਰੀ ਹੋਣੀ ਚਾਹੀਦੀ, ਚੀਜ਼ ਐਗਜ਼ਿਸਟ ਕਰ ਰਹੀ ਹੈ, ਹੋਣ ਦੇ ਵਿੱਚ ਹੈ ਜਾਂ ਨਹੀਂ ਹੈ, ਇਹ ਕਿਸੇ ਨੇ ਜਾਂਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪ੍ਰਵੀਨ ਜੀ, ਜਿਹੜਾ ਵਜ਼ੀਫਾ ਘੁਟਾਲਾ ਇਹ ਅਕਾਲੀ ਦਲ ਤੋਂ ਮਾਮਲਾ ਵਿਵਾਦਾਂ ਦੇ ਵਿੱਚ ਹੈ। ਉਹ ਤੋਂ ਬਾਅਦ ਕੈਪਟਨ ਦੀ ਸਰਕਾਰ ਲੰਘ ਲਈ, ਉਹ ਤੋਂ ਬਾਅਦ ਚੰਨੀ ਦੀ ਸਰਕਾਰ ਲੰਘ ਲਈ, ਹੁਣ ਬਦਲਾਅ ਵਾਲੀ ਸਰਕਾਰ ਹੈ। ਸੋ ਇਸ ਮੌਕੇ ਵੀ ਉਹ ਮਾਮਲਾ ਉਸੇ ਤਰ੍ਹਾਂ ਪੱਖਿਆ ਅਜੇ ਵੀ, ਕਿਉਂਕਿ ਉਹਦੇ ਨਾਲ ਕਿੰਨੇ ਹੀ ਬੱਚਿਆਂ ਦਾ ਭਵਿੱਖ ਦਾਅ ਤੇ ਲੱਗ ਗਿਆ, ਖਾਸ ਕਰਕੇ SC BC ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ, ਪਛੜੇ ਭਾਈਚਾਰੇ ਦੇ ਬੱਚਿਆਂ ਦਾ ਭਵਿੱਖ ਦਾਅ ਤੇ ਲੱਗਿਆ ਤੇ ਅਗਲੇ ਵਾਰ ਲਈ ਵੀ ਉਹਨਾਂ ਦੀ ਦਿੱਕਤਾਂ ਖੜੀਆਂ ਨੇ ਅਜੇ। ਸੋ ਇਸ ਮਾਮਲੇ 'ਚ ਆਪਾਂ ਕੱਲ ਵੀ ਤਕਨੀਕੀ ਕਾਲਜਾਂ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ, ਉੱਥੇ ਵੀ ਵਿਦਿਆਰਥੀ ਘਟਣ ਦਾ ਵੀ ਇੱਕ ਪਹਿਲੂ ਇਹ ਵੀ ਖੜਾ ਹੈ। ਸੋ ਹੁਣ ਇਸ ਮਸਲੇ ਦੇ ਉੱਤੇ ਕੇਂਦਰ ਵੀ ਸਖਤ ਹੈ। ਕੇਂਦਰ ਵੀ ਕਹਿੰਦਾ ਕਿ ਹਿਸਾਬ ਕਿਤਾਬ ਤਾਂ ਦੋ ਭਾਈ, ਇਹ ਛੋਟਾ ਮੋਟਾ ਦਾ ਮਾਮਲਾ ਨਹੀਂ 5-10-100 ਰੁਪਈਏ ਦਾ, ਪਰ ਰਿਸ਼ਵਤ ਤਾਂ ਰਿਸ਼ਵਤ ਹੈ, ਘਪਲਾ ਤਾਂ ਘਪਲਾ ਹੈ, ਚਾਹੇ 2 ਰੁਪਏ ਦਾ ਹੋਵੇ ਤੇ ਚਾਹੇ 100 ਰੁਪਏ ਦਾ ਹੋਵੇ। ਸੋ ਹੁਣ ਇੱਥੇ ਤਾਂ 300 ਕਰੋੜ ਦਾ ਮਾਮਲਾ ਹੈ ਪ੍ਰਵੀਨ।
ਜੀ 300 ਕਰੋੜ ਦੇ ਵਿੱਚੋਂ 55.97 ਕਰੋੜ ਮਤਲਬ ਲਗਭਗ 56 ਕਰੋੜ ਰੁਪਈਆ ਉਹ ਹੈ ਜਿਹੜਾ ਸਿੱਧਾ ਗੋਲ ਹੋਇਆ ਫੜਿਆ ਜਾ ਰਿਹਾ ਜੇ। ਇਹ ਤੋਂ ਬਿਨਾ ਬਾਕੀ ਸਮਝ ਲਓ 250 ਕਰੋੜ ਦੇ ਕਰੀਬ ਦਾ ਮਾਮਲਾ ਵੱਖਰਾ ਖੜਾ ਹੈ, ਉਹਦੇ ਵਿੱਚੋਂ ਵੀ ਕਿੰਨੇ ਮਲਾਈ ਕਿਹਨੇ ਛਕੀ ਉਹ ਜੇ ਜਾਂਚ ਦਾ ਵਿਸ਼ਾ। ਅੱਜ 56 ਕਰੋੜ ਦਾ ਮਾਮਲਾ ਤਾਂ ਲਗਭਗ ਸਿੱਧਾ ਸਾਹਮਣੇ ਆ ਗਿਆ। ਇਹਦੇ ਵਿੱਚੋਂ 16 ਕਰੋੜ ਰੁਪਈਆ ਉਹ ਦੱਸਿਆ ਜਾ ਰਿਹਾ ਪ੍ਰਵੀਨ ਜੀ ਜਿਹੜਾ ਮਤਲਬ ਕਿ ਤੁਸੀਂ ਜਿਹੜੇ ਬਲੈਕ ਲਿਸਟ ਕਾਲਜ ਸੀ ਉਹਨਾਂ ਨੂੰ ਦਿੱਤਾ। ਜਿਹੜੇ ਕਾਲਜ ਪਹਿਲਾਂ ਹੀ ਬਲੈਕ ਲਿਸਟ ਨੇ 16 ਕਰੋੜ ਰੁਪਈਆ ਤਾਂ ਉਹਨਾਂ ਨੇ ਖਾ ਲਿਆ ਜੀ। ਫਿਰ ਹੋਰ ਛੱਡੋ 39 ਕਰੋੜ ਤੋਂ ਵੱਧ ਦੀ ਰਾਸ਼ੀ ਉਹਨਾਂ ਕਾਲਜਾਂ ਨੂੰ ਦਿੱਤੀ ਗਈ। ਇਹ ਕਰੀਬ 2019 ਦਾ ਮਤਲਬ ਕਿ ਸ਼ੁਰੂ ਹੁੰਦਾ ਮਾਮਲਾ ਜਦੋਂ 303 ਕਰੋੜ ਰੁਪਏ ਦਾ ਜਾਰੀ ਹੁੰਦੇ ਨੇ, ਉਹਦੇ ਵਿੱਚੋਂ ਕੁੱਲ 55.97 ਕਰੋੜ ਨੇ, ਜਿਹਦੇ ਵਿੱਚੋਂ ਕਹਿੰਦੇ ਕਿ 39 ਕਰੋੜ ਤੋਂ ਵੱਧ ਅਜਿਹੇ ਕਾਲਜਾਂ ਨੂੰ ਗਿਆ ਜਿਹੜੇ ਕਾਲਜ ਧਰਤੀ ਤੇ ਹੈ ਹੀ ਨਹੀਂ। ਵਾਹ। ਜਿਹੜੇ ਫਾਈਲਾਂ ਦੇ ਵਿੱਚ ਕਾਲਜ ਖੁੱਲੇ, ਫਾਈਲਾਂ 'ਚ ਵਿਦਿਆਰਥੀ ਭਰਤੀ ਕਰ ਲਏ, ਫਾਈਲਾਂ ਦੇ ਵਿੱਚ ਵਜੀਫਾ ਲੈ ਲਿਆ, ਫਾਈਲਾਂ ਦੇ ਵਿੱਚ ਸਾਰਾ ਕੁਝ ਹੋ ਗਿਆ। ਠੀਕ ਹੈ। ਹੁਣ ਇਹ ਹੋਇਆ ਕੀ ਆ? ਖੇਡ ਇੱਥੇ ਹੁੰਦਾ ਕਿ ਇੱਕ ਕਾਲਜ ਜੈਨੂਨ ਆ ਜੀ, 4 ਕਾਲਜ ਇਲੀਗਲ ਉਹਦੇ ਨਾਂ ਤੇ ਖੁੱਲੇ ਨੇ। ਠੀਕ ਹੈ। ਇੱਕੋ ਸੰਸਥਾ ਕਰਦੀ ਆ ਸਾਰੀ ਕਾਰਵਾਈ। ਉਹਨੇ ਵਿਦਿਆਰਥੀ ਦਾਖਲ ਕੀਤਾ ਆਪਣੇ ਕਾਲਜ ਜੀ, ਉਸੇ ਜਵਾਕ ਦੇ ਸਰਟੀਫਿਕੇਟਾਂ ਨਾਲ, ਉਸੇ ਨਾਮ ਨਾਲ, ਉਸੇ ਉਹਦੀ ਕੈਟਾਗਰੀ ਨਾਲ ਕਿ ਐਸਸੀ ਹੈ ਜਾਂ ਬੀਸੀ ਹੈ, ਉਸ ਨੂੰ ਆਪਣੇ ਕਾਗਜ਼ੀ ਕਾਲਜਾਂ ਦੇ ਵਿੱਚ ਵੀ ਕਿਸੇ ਹੋਰ ਸਕੀਮਾਂ 'ਚ ਦਾਖਲ ਕਰ ਲਿਆ। ਜਵਾਕ ਨੂੰ ਪਤਾ ਹੀ ਨਹੀਂ ਮੇਰੇ ਸਰਟੀਫਿਕੇਟ ਕਿੱਥੇ ਕਿੱਥੇ ਬਰਥ ਹੋ ਰਹੇ ਨੇ, ਮੇਰਾ ਨਾਮ ਕਿੱਥੇ ਕਿੱਥੇ ਬਰਥ ਹੋ ਰਿਹਾ ਹੈ। ਬੱਚਾ ਇੱਕ ਸਟਰੀਮ 'ਚ ਪੜ੍ਹ ਰਿਹਾ ਪਰ ਉਸਨੂੰ ਦਾਖਲ ਅਲੱਗ-ਅਲੱਗ ਸਟਰੀਮ 'ਚ ਦਿਖਾਇਆ ਜਾ ਰਿਹਾ। ਤੇ ਇਹਦੇ ਨਾਂ ਤੇ ਉਹ ਕਾਗਜ਼ੀ ਕਾਲਜਾਂ ਨੇ ਵੀ 39 ਕਰੋੜ ਰੁਪਏ ਦਾ ਘਪਲਾ ਕੀਤਾ। 39 ਕਰੋੜ ਖਾ ਗਏ। ਸੋ ਇਹ ਮਾਮਲੇ ਦੀ ਹੁਣ ਜਾਂਚ ਖੜੀ ਹੈ। ਤੇ ਹੁਣ ਇਸ ਮੌਕੇ ਕੱਲ ਬੀਬੀ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਵਿੱਤ ਮੰਤਰੀ ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ, ਉਹ ਤੱਥ ਸਾਹਮਣੇ ਲਿਆਂਦੇ ਤੇ ਕਿਹਾ ਕਿ ਇਹਦੇ ਨਾਲ 3 ਸਾਲ ਦੀ ਸਕਾਲਰਸ਼ਿਪ ਵੀ ਨਹੀਂ ਮਿਲੀ। ਪੰਜਾਬ ਸਰਕਾਰ ਨੂੰ ਵੀ ਕੋਰਟ ਨੇ ਮਤਲਬ ਕਿ ਝਾੜਾ ਮਾਰੀਆਂ ਨੇ। ਪਿਛਲੀਆਂ ਸਰਕਾਰਾਂ ਦਾ ਵੀ ਰਿਕਾਰਡ ਤਲਬ ਹੋਣਾ, ਜਾਂਚ ਹੋਣੀ ਤੇ ਕੇਂਦਰ ਨੇ ਵੀ ਅਗਲੇ ਲਈ ਪੈਸੇ ਰੋਕਣ ਦੀ ਖੜਾ ਕਰ ਲਿਆ। ਉਹਦੇ ਨਾਲ ਅਗਲੇ ਵਿਦਿਆਰਥੀਆਂ ਲਈ ਵੀ ਦਿੱਕਤਾਂ ਖੜੀਆਂ ਹੋ ਗਈਆਂ ਕਿਉਂਕਿ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਸੋ ਇਸ ਨਾਲ ਇਹ ਇੱਕ ਵੱਡਾ ਘਪਲਾ ਹੈ ਔਰ ਇਹ ਘਪਲਾ ਜਾ ਕੇ ਸਾਧੂ ਸਿੰਘ ਧਰਮਸੋਤ ਤੇ ਖੜਦਾ ਜੀ। ਔਰ ਹੁਣ ਜਿਹੜੇ ਵਿਜੀਲੈਂਸ ਨੇ ਜਿਹੜੇ 6 ਅਫਸਰ ਫੜੇ ਨੇ, ਜਿਹੜੇ ਬਰਖਾਸਤ ਕੀਤੇ ਨੇ, ਉਹਨਾਂ ਤੋਂ ਅੱਗੇ ਕਾਰਵਾਈ ਮੰਤਰੀ ਤੱਕ, ਬੜੇ ਅਫਸਰਾਂ ਤੱਕ ਜਾਣੀ। ਅਜੇ ਛੋਟੇ ਨੇ, ਅਜੇ ਬੜੇ ਅਫਸਰਾਂ ਨੂੰ ਹੱਥ ਨਹੀਂ ਪਾਇਆ ਸਰਕਾਰ ਨੇ ਜੀ। ਇੱਥੇ ਵੀ ਸਵਾਲ ਖੜਾ ਹੈ ਕਿ ਇਹ ਵੀ ਪੀਏ ਫੜਨ ਵਾਲਾ ਹੀ ਕੰਮ ਹੈ ਕਿ ਪੀਏ ਫੜੋ ਹਲੇ, ਉਹ ਵੀ ਪ੍ਰਾਈਵੇਟ, ਤੇ ਉਹਨੂੰ ਬਾਅਦ ਚੋਂ ਦੱਸੋ ਕਿ ਉਹ ਤਾਂ ਮਤਲਬ ਕਿ ਨੇੜਲਾ ਬੰਦਾ ਹੋ ਸਕਦਾ ਜੀ, ਪੀਏ ਨਹੀਂਗਾ। ਸੋ ਉਵੇਂ ਹੀ ਇਹ ਛੋਟੇ ਮੋਟੇ ਅਫਸਰ ਫੜੇ ਨੇ ਹਜੇ। ਤੇ ਜਿਹੜੇ ਅਸਲੀ ਅਫਸਰਾਂ ਦੇ ਰਾਹੀਂ ਖੇਡ ਹੁੰਦਾ ਹੈ, ਮੰਤਰੀ ਕਿਹੜੇ ਅਫਸਰਾਂ ਨਾਲ ਤਾਲਮੇਲ ਕਰਦੇ ਨੇ, ਉਸ ਲੈਵਲ ਤੇ ਅਜੇ ਜਾਂਚ ਹੋਣੀ ਹੈ। ਅਜੇ ਕਾਲਜਾਂ ਦੇ ਮੁਖੀਆਂ ਦੇ, ਕਿਉਂਕਿ ਕਾਲਜਾਂ ਦੇ ਮੁਖੀ ਵੀ ਜ਼ਿਆਦਾਤਰ ਰਾਜਨੀਤਿਕ ਲੀਡਰ ਨੇ ਜੀ ਜਾਂ ਰਾਜਨੀਤਿਕ ਪਹੁੰਚ ਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਲਜ ਨੇ। ਸੋ ਇਹ ਵੀ ਇੱਕ ਵੱਡਾ ਜਾਂਚ ਦਾ ਵਿਸ਼ਾ। ਸੋ ਇਸ ਲਈ ਇੱਥੇ ਤੱਕ ਅਜੇ ਸਾਧੂ ਸਿੰਘ ਧਰਮਸੋਤ ਤੱਕ ਜਾਂਚ ਆਉਣੀ ਆ ਤੇ ਕੀ ਉਹ ਤੋਂ ਵੱਧ ਕੇ ਜਾਂਚ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਕਿ ਹਰ ਮਾਮਲੇ ਦੀ ਜਾਂਚ ਜਿਹੜੀ ਸਾਧੂ ਸਿੰਘ ਧਰਮਸੋਤ ਤੱਕ ਆਉਣੀ ਆ, ਉਹ ਪਟਿਆਲੇ ਤੱਕ ਵੀ ਜਾਣੀ ਚਾਹੀਦੀ ਆ। ਕੀ ਉਹ ਜਾਏਗੀ ਜਾਂ ਨਹੀਂ? ਪਰ ਇੱਥੇ ਮੈਨੂੰ ਇੱਕ ਹੋਰ ਪਹਿਲੂ ਲੱਗਦਾ ਕਿ ਸਰਕਾਰ ਇੰਤਜ਼ਾਰ ਕਰ ਰਹੀ ਆ ਕਿ ਅਜੇ ਜ਼ਮਾਨਤ ਮਿਲ ਜਾਣ। ਹੋ ਸਕਦਾ ਇਹ ਮਾਮਲਾ 5-4 ਮਹੀਨੇ ਅੱਗੇ ਚਲਾ ਜਾਵੇ, ਪਰ ਸਰਕਾਰ ਨੂੰ ਇਹ ਵੀ ਲੱਗਦਾ ਕਿ ਜਿਮਨੀ ਚੋਣ ਹੈ, ਜਿਮਨੀ ਚੋਣ ਦੇ ਵਿੱਚ ਇਸ ਵੋਟ ਦਾ ਵੀ ਅਸਰ ਹੁੰਦਾ, ਇਸ ਲਈ ਉਸ ਤੋਂ ਪਹਿਲਾਂ ਵੀ ਕੁਝ ਰੰਗ ਦਿਖਾ ਦਈਏ। ਦੋਵੇਂ ਪਹਿਲੂ ਨੇ। ਇੱਕ ਪਹਿਲੂ ਤਾਂ ਸਰਕਾਰ ਦਾ ਇਹ ਹੈ ਪ੍ਰਵੀਨ ਜੀ ਕਿ ਪਹਿਲਾਂ ਜੰਗਲਾਤ ਮਾਮਲੇ ਦੇ ਵਿੱਚ ਫੜਿਆ ਗਿਆ ਸਾਧੂ ਸਿੰਘ ਧਰਮਸੋਤ, 4-5 ਮਹੀਨੇ ਅੰਦਰ ਰਿਹਾ। ਜਦੋਂ ਜ਼ਮਾਨਤ ਮਿਲ ਗਈ ਫਿਰ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ 'ਚ ਫੜ ਲਿਆ, ਹੁਣ ਅੰਦਰ ਹੈ। ਕਿੰਨੀ ਦੇਰ ਬਾਅਦ ਜ਼ਮਾਨਤ ਮਿਲਦੀ ਹੈ? ਜਦੋਂ ਉਹ ਜ਼ਮਾਨਤ ਤੇ ਬਾਹਰ ਆਵੇ ਫਿਰ ਤੀਜੇ ਮਾਮਲੇ 'ਚ ਫਿਰ ਅੰਦਰ ਭੇਜਦੀ ਹੈ। ਸੋ ਇੱਕ ਕਵਾਇਦ ਤਾਂ ਸਰਕਾਰ ਦੀ ਇਹ ਵੀ ਖੜੀ ਹੈ ਕਿ ਆਪਾਂ ਏਦਾਂ ਉਹਨੂੰ ਲਗਾਤਾਰ ਕਰੀ ਜਾਈਏ ਕਾਰਵਾਈ ਤਾਂ ਕਿ ਦਿਖੀ ਜਾਵੇ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਦੇਖੋ ਕਿੰਨੇ ਸਖਤ ਆ। ਦੂਸਰਾ ਉਹਨਾਂ ਨੂੰ ਇਹ ਲੱਗਦਾ ਕਿ ਜਿਮਨੀ ਚੋਣ, ਜਲੰਧਰ ਵਾਲੀ ਜਿਮਨੀ ਚੋਣ ਜਿਹੜੀ ਬਹੁ ਗਿਣਤੀ ਉੱਥੇ ਮਤਲਬ ਉਹ ਭਾਈਚਾਰਾ ਹੈਗਾ ਕਿਉਂਕਿ ਰਿਜ਼ਰਵ ਸੀਟ ਹੈ, ਰਾਖਵੀਂ ਸੀਟ ਹੈ, ਇਸ ਲਈ ਉਸ ਹਵਾਲੇ ਨਾਲ ਵੀ ਉਹ ਇਸ ਮੁੱਦੇ ਨੂੰ ਜਿਉਂਦਾ ਵੀ ਰੱਖਣਾ ਚਾਹੁੰਦੇ ਨੇ ਤੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਉਧਰ ਪਵਨ ਟੀਨੂ ਨੂੰ ਲੈ ਕੇ ਅਕਾਲੀ ਦਲ ਤਾਂ ਤੁਰ ਵੀ ਪਿਆ, ਉਹ ਤਾਂ ਹਲਕੇ 'ਚ ਫਿਰਨ ਵੀ ਲੱਗ ਗਏ ਪੂਰੇ। ਸੋ ਇਸ ਲਈ ਇਹ ਵਿਦਿਆਰਥੀ ਘੁਟਾਲਾ ਰਾਜਨੀਤਿਕ ਵੋਟਾਂ ਹਾਸਲ ਕਰਨ ਦੇ ਲਈ ਵੀ ਵਰਤਿਆ ਜਾਂਦਾ ਇੱਕ ਹਥਿਆਰ ਹੈ, ਜਿਹਦੀ ਪਿਛਲੇ ਸਮੇਂ ਵੀ ਚਰਚਾ ਰਹੀ ਤੇ ਇੱਕ ਵਾਰ ਫਿਰ ਚਰਚਾ ਹੈ। ਪਰ ਹੱਦ ਹੈ 16 ਕਰੋੜ ਤੁਸੀਂ ਮਤਲਬ ਕਿ ਜਿਹੜੇ ਡਿਫਾਲਟਰ ਕਾਲਜ ਨੇ ਉਹਨਾਂ ਨੂੰ ਦੇ ਕੇ ਗੋਲ ਕਰ ਦੋ ਤੇ 39 ਕਰੋੜ ਰੁਪਈਆ ਉਹਨਾਂ ਨੂੰ ਦੇ ਦਿਓ ਜਿਹੜੇ ਕਾਗਜ਼ ਹੋਂਦ 'ਚ ਨਹੀਂ ਗਏ, ਤੇ ਬਾਕੀ ਵਾਲੇ ਜਿਹੜਾ 250 ਕਰੋੜ ਦੇ ਕਰੀਬ ਦਾ ਉਹਦਾ ਜੇ ਹਿਸਾਬ ਆਉਣਾ ਬਾਕੀ ਹੈ, ਉਹ ਚੋਂ ਕਿੰਨਾ ਘਪਲਾ ਹੋਇਆ ਹੋਊਗਾ ਇਹ ਵੱਖਰਾ ਸਵਾਲ। ਜੀ।
ਉਧਰੋਂ ਇੱਕ ਹੋਰ ਕਾਂਗਰਸੀ ਦੀ ਵੀ ਸ਼ਿਕਾਇਤ ਹੋ ਗਈ ਹੈ ਫਿਰੋਜ਼ਪੁਰ ਜ਼ਿਲ੍ਹੇ ਤੋਂ। ਕਹਿੰਦੇ ਜੀ ਇਹਨੇ ਵੀ ਕਾਫੀ ਮੁਆਵਜ਼ਾ ਜਿਹੜਾ ਉਹ ਖੁਰਦ-ਬੁਰਦ ਕੀਤਾ ਤੇ ਮਾੜੀਆਂ ਜਿਹੀਆਂ ਇਹਦੀਆਂ ਵੀ ਫਾਈਲਾਂ ਦੇਖੋ ਤੁਸੀਂ ਖੋਲ ਕੇ ਵਿੱਚ ਕੀ ਨਿਕਲਦਾ। ਤੇ ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਹਰਿਆਣਾ ਸਰਕਾਰ ਦੀ। ਇੱਕ ਵਾਰੀ ਜਦੋਂ ਪਹਿਲੀ ਜਾਂ ਦੂਜੀ ਪੈਰੋਲ ਦਿੱਤੀ ਜਾ ਰਹੀ ਸੀ ਡੇਰਾ ਸਿਰਸਾ ਮੁਖੀ ਨੂੰ, ਉਦੋਂ ਹਰਿਆਣਾ ਸਰਕਾਰ ਦਾ ਇੱਕ ਮੰਤਰੀ ਨੇ ਕਿਹਾ ਸੀਗਾ ਵੀ ਇਹ ਕਿਹੜਾ ਕੋਈ ਖਤਰਨਾਕ ਅਪਰਾਧੀ ਹੈ, ਇਹਨੂੰ ਪੈਰੋਲ ਦਾ ਵਿਰੋਧ ਕਿਉਂ? ਮੈਂ ਉਹਦਾ ਨਾਮ ਵਿਸਰ ਗਿਆ, ਮੈਨੂੰ ਸ਼ਾਇਦ ਅਨਿਲ ਵਿਜ ਜਾਂ ਕੋਈ ਹੋਰ ਸੀਗਾ। ਹੁਣ ਫਿਰ ਹਰਿਆਣਾ ਸਰਕਾਰ ਦੇ ਬਾਰੇ ਜਿਹੜੀ ਖਬਰ ਆ ਰਹੀ ਹੈ ਕਿ ਉਹ ਸੱਚ ਹੈ ਕਿ ਡੇਰਾ ਮੁਖੀ ਨੂੰ ਖਤਰਨਾਕ ਮੁਜਰਮ ਨਹੀਂ ਮੰਨਦੀ ਹਰਿਆਣਾ ਸਰਕਾਰ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਹੁਣ ਕਹਿਣ ਦੀ ਲੋੜ ਨਹੀਂ, ਉਹ ਤਾਂ ਪਹਿਲੀ ਪੈਰੋਲ ਤੋਂ ਹੀ ਸਮਝ ਆ ਗਿਆ ਸੀ। ਜਦੋਂ ਸਰਕਾਰ ਨੇ ਉਸ ਨੂੰ ਪਹਿਲੀ ਵਾਰ ਪੈਰੋਲ ਦਿੱਤੀ 21 ਦਿਨਾਂ ਦੀ, ਤੇ ਉਹਨੂੰ ਹਦਾਇਤਾਂ ਵੀ ਨਾਲ ਦਿੱਤੀਆਂ ਕਿ ਤੁਸੀਂ ਬਾਹਰ ਨਹੀਂ ਨਿਕਲਣਾ, ਪਰਦੇ ਵਾਲੇ ਕਮਰੇ 'ਚ ਪਹਿਲੀ ਮੰਜ਼ਿਲ 'ਚ ਰਹੇ। ਨਿਆਣਿਆਂ ਨੂੰ ਵੀ ਉੱਥੇ ਖਾਸੇ ਦਿਨਾਂ ਬਾਅਦ ਮਿਲੇ, ਜਵਾਕਾਂ ਨਾਲੇ ਕਦੇ ਕੈਰਮ ਖੇਡ ਲਿਆ, ਕਦੇ ਬੈਡਮਿੰਟਨ ਖੇਡ ਲਿਆ, ਜਨਤਕ ਨਹੀਂ ਦਿਖੇ, ਹੈ ਨਾ, ਆਲੇ ਦੁਆਲੇ ਦੇ ਲੋਕਾਂ ਨੂੰ ਵੀ ਨਾ ਦਿਖੇ। ਤਾਂ ਉਹ ਸਾਰਾ ਕੁਝ ਟੈਸਟਿੰਗ ਲਈ ਸੀ ਤੇ ਉਹ ਸਰਕਾਰ ਦੀ ਸ਼ਹਿ ਨਾਲੇ ਮਿਲੀ ਪੈਰੋਲ। ਤੇ ਉਸ ਸਮੇਂ ਵੀ ਤਾਂ ਉਹਦੇ ਪਰ ਉਹੀ ਦੋਸ਼ ਸਾਬਤ ਸੀ ਜਿਹੜੇ ਅੱਜ ਨੇ। ਤੇ ਇਸ ਲਈ ਸਰਕਾਰ ਤਾਂ ਉਹਨੂੰ ਉਸ ਦਿਨ ਤੋਂ ਹੀ ਹਾਰਡਕੋਰ ਅਪਰਾਧੀ ਨਹੀਂ ਮੰਨਦੀ, ਉਸ ਨੂੰ ਖਤਰਨਾਕ ਮੁਜਰਮ ਨਹੀਂ ਮੰਨਦੀ। ਪਰ ਉਹ ਟੈਸਟਿੰਗ 'ਚ ਜਦੋਂ ਪਾਸ ਹੋ ਗਿਆ ਬਾਬਾ, ਫਿਰ ਚੱਕੋ ਪੈਰੋਲ ਤੇ ਪੈਰੋਲ, ਫਿਰ 1 ਸਾਲ 'ਚ 3 ਵਾਰ, 21 ਦਿਨ, ਫਿਰ 30 ਦਿਨ, ਹੈ ਨਾ, ਫਿਰ 40 ਦਿਨ, ਫਿਰ 40 ਦਿਨ, ਆ ਹੁਣ ਫਿਰ 90 ਦਿਨਾਂ ਦੇ ਵਿੱਚ ਤੀਜੀ ਵਾਰ 40 ਦਿਨਾਂ 'ਚ ਫਿਰ ਪੈਰੋਲ, ਹੈ ਨਾ। ਸੋ ਇਸ ਪੈਰੋਲ ਤੇ ਆਉਣ ਤੋਂ ਬਾਅਦ ਜਦੋਂ ਹੁਣ ਪਟੀਸ਼ਨ ਪਈ, ਅਸਲ 'ਚ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਕਿ ਸ਼੍ਰੋਮਣੀ ਕਮੇਟੀ ਨੇ ਇਸ ਪੈਰੋਲ ਨੂੰ ਚੈਲੰਜ ਕਰਨ ਦੀ ਪਟੀਸ਼ਨ ਦਾਖਲ ਕੀਤੀ ਸੀ। ਉਸ ਪਟੀਸ਼ਨ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੁਝ ਸਵਾਲ ਖੜੇ ਕੀਤੇ, ਇਤਰਾਜ਼ ਪ੍ਰਗਟਾਏ। ਫਿਰ ਐਸਜੀਪੀਸੀ ਨੇ ਪਟੀਸ਼ਨ ਵਾਪਸ ਲਈ। ਉਸ ਸਮੇਂ ਫਿਕਰਮੰਦੀ ਵੀ ਵੱਧ ਗਈ ਸੀ ਕਿ ਕਿਤੇ ਫਿਰ ਬਾਬੇ ਦੇ ਨਾਲ ਕੋਈ ਤਾਲਮੇਲ ਤਾਂ ਨਹੀਂ ਹੋ ਗਿਆ ਸ਼੍ਰੋਮਣੀ ਕਮੇਟੀ ਦਾ, ਅਕਾਲੀ ਦਲ ਦਾ, ਜਾਂ, ਹੈ ਨਾ। ਪਰ ਨਹੀਂ, ਇਹਨਾਂ ਨੇ ਕਹਿੰਦੇ ਕਿ ਨਹੀਂ, ਅਸੀਂ ਉਹਨੂੰ ਸੋਧ ਕੇ ਦੁਬਾਰਾ ਪਾਵਾਂਗੇ, ਤੇ ਤੁਰੰਤ ਸੋਧ ਕੇ ਦੁਬਾਰਾ ਪਾਈ ਵੀ। ਤੇ ਜਿੱਦਾਂ ਹੀ ਪਾਈ, ਉਸ ਤੋਂ ਬਾਅਦ ਕੋਰਟ ਨੇ ਤਲਬ ਕਰ ਲਿਆ ਸਰਕਾਰ ਨੂੰ ਵੀ, ਜੇਲ੍ਹ ਵਿਭਾਗ ਨੂੰ ਵੀ, ਸਾਰਿਆਂ ਨੂੰ। ਇਹ ਜਿਹੜੀ ਪਟੀਸ਼ਨ ਪਾਈ ਗਈ ਆ ਪ੍ਰਵੀਨ ਜੀ, ਇਹਦੇ ਵਿੱਚ ਹਰਿਆਣਾ ਦੇ ਮੁੱਖ ਸਕੱਤਰ, ਹਰਿਆਣਾ ਦੇ ਗ੍ਰਹਿ ਸਕੱਤਰ, ਹੈ ਨਾ, ਰੋਹਤਕ ਜਿਹੜੇ ਕਮਿਸ਼ਨਰ, ਡੀਜੀਪੀ, ਕੇਂਦਰੀ ਗ੍ਰਹਿ ਸਕੱਤਰ, ਸਨੈਰੀਓ ਜੇਲ੍ਹ ਦੇ ਸੁਪਰਡੈਂਟ, ਹੈ ਨਾ, ਡੀਸੀ, ਡੇਰਾ ਮੁਖੀ, ਇਹਨਾਂ ਸਾਰਿਆਂ ਨੂੰ ਜਵਾਬਦੇਹ ਬਣਾਇਆ ਗਿਆ। ਠੀਕ ਹੈ। ਇਸ ਰਿਪੋਰਟ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਵਾਬ ਦਿੱਤੇ। ਇਹਦੇ ਵਿੱਚ ਜਦੋਂ ਜਵਾਬ ਦੇਣ ਦੀ ਗੱਲ ਆਈ ਤਾਂ ਇਸ ਪੈਰੋਲ ਨੂੰ ਕਿਉਂ ਦਿੱਤੀ ਗਈ, ਇਹਦਾ ਜਵਾਬ ਸਰਕਾਰੀ ਤੌਰ ਦੇ ਉੱਤੇ ਜਿਹੜਾ ਦਾਖਲ ਹੋਇਆ ਉਹ, ਜਾਂ ਜਿਹੜਾ ਜੇਲ੍ਹ ਸੁਪਰਡੈਂਟ ਵੱਲੋਂ ਦਾਖਲ ਕੀਤਾ ਗਿਆ ਉਹ ਇਹ ਕਹਿੰਦਾ ਕਿ ਜੀ ਇਹ ਮੁਜਰਮ ਜਿਹੜਾ ਇਹ ਉਹੀ ਜਿਹਾ ਨਹੀਂ ਹੈਗਾ, ਇਹਦਾ ਵਿਵਹਾਰ ਬੜਾ ਚੰਗਾ, ਇਹਦਾ ਕਰੈਕਟਰ ਬੜਾ ਚੰਗਾ। ਮਤਲਬ ਤੁਸੀਂ ਇਹ ਦੇਖੋ ਪ੍ਰਵੀਨ ਜੀ, ਜਿਹੜਾ ਬੰਦਾ ਆਪਣੀਆਂ ਹੀ ਬੱਚੀਆਂ ਦੇ, ਜਿਹੜੀਆਂ ਉਸਨੂੰ ਪਿਤਾ ਜੀ ਕਹਿ ਕੇ ਬੁਲਾਉਂਦੀਆਂ ਨੇ, ਜਿਹੜੀਆਂ ਉਹਦੀਆਂ ਸਾਧਵੀਆਂ ਨੇ, ਜਿਹੜੀਆਂ ਉਸ ਡੇਰੇ ਨਾਲ ਜੁੜੀਆਂ ਹੋਈਆਂ ਨੇ, ਉਹ ਬੱਚੀਆਂ ਦੇ ਬਲਾਤਕਾਰ ਦੇ ਵਿੱਚ ਦੋਸ਼ੀ ਸਾਬਤ ਹੋ ਗਿਆ ਹੋਵੇ ਤੇ ਜੇਲ੍ਹ ਵਾਲੇ ਕਹਿਣ ਕਿ ਇਹਦਾ ਕਰੈਕਟਰ ਬਹੁਤ ਚੰਗਾ ਜੀ, ਹੈ ਨਾ। ਔਰ ਜਿਹੜਾ ਬੰਦਾ ਕਤਲ ਮਾਮਲੇ 'ਚ ਦੋਸ਼ੀ ਸਾਬਤ ਹੋ ਗਿਆ ਹੋਵੇ, ਛਤਰਪਤੀ ਕਤਲ ਮਾਮਲੇ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਆ, ਔਰ ਉਸ ਦੇ ਬਾਰੇ ਕਹਿਣ ਕਿ ਨਹੀਂ ਜੀ ਇਹ ਖਤਰਨਾਕ ਅਪਰਾਧੀ ਨਹੀਂ ਆ, ਜਿਹਦੇ ਉੱਤੇ ਨਪੁੰਸਕ ਕਰਨ ਦੇ ਸੈਂਕੜੇ ਲੋਕਾਂ ਦੇ ਮਾਮਲਾ ਚੱਲਦਾ ਹੋਵੇ, ਉਸ ਨੂੰ ਕਹਿਣੇ ਅਪਰਾਧੀ ਨਹੀਂ ਆ। ਜਿਹੜਾ ਮਤਲਬ ਕਿ 2017 ਦੇ ਵਿੱਚ ਜਦੋਂ ਇਸ ਨੂੰ ਪੰਚਕੂਲੇ ਲਿਆਂਦਾ ਜਾਂਦਾ, ਉਸ ਸਮੇਂ ਇਹ ਆਪਣੇ ਅਨਿਆਈਆਂ ਨੂੰ, ਆਪਣੇ ਭਗਤਾਂ ਨੂੰ, ਆਪਣੇ ਪ੍ਰੇਮੀਆਂ ਨੂੰ ਰੋਕਦਾ ਨਹੀਂ, ਉਲਟਾ ਇਕੱਠ ਕਰਦਾ, ਉਹ ਦੰਗੇ ਫਸਾਦ ਹੁੰਦੇ, ਉਹ ਇੱਥੇ ਭੰਨ ਤੋੜ ਹੁੰਦੀ, ਗੱਡੀਆਂ ਫੁੱਕਦੀਆਂ, ਲੋਕ ਮਰਦੇ, ਤੇ ਉਸ ਨੂੰ ਵੀ ਹਰਿਆਣਾ ਸਰਕਾਰ ਕਹਿੰਦੀ ਇਹ ਖਤਰਨਾਕ ਅਪਰਾਧੀ ਨਹੀਂ ਆ। ਤੇ ਫਿਰ ਮੈਨੂੰ ਨਹੀਂ ਸਮਝ ਆਉਂਦਾ, ਜੇ ਕਤਲ ਵਾਲਾ, ਬਲਾਤਕਾਰ ਵਾਲਾ, ਦੰਗੇ ਫਸਾਦ ਕਰਾਉਣ ਵਾਲਾ, ਲੋਕਾਂ ਨੂੰ ਨਪੁੰਸਕ ਬਣਾਉਣ ਵਾਲਾ ਖਤਰਨਾਕ ਅਪਰਾਧੀ ਨਹੀਂ ਆ, ਫਿਰ ਹੋਰ ਕੌਣ ਹੁੰਦਾ ਜੀ? ਤੇ ਇਹ ਪਰਿਭਾਸ਼ਾ ਇਹ ਹਰਿਆਣਾ ਸਰਕਾਰ ਦੀ ਔਰ ਇਹ ਜੇਲ੍ਹ ਪ੍ਰਸ਼ਾਸਨ ਦੀ, ਸਨੈਰੀਓ ਜੇਲ੍ਹ ਦੀ, ਇਹ ਕਿਤੇ ਨਾ ਕਿਤੇ ਸੰਕੇਤ ਕਰਦੀ ਆ ਕਿ ਜੀ ਵੋਟਾਂ ਦੀ ਆੜ ਦੇ ਵਿੱਚ ਸਰਕਾਰਾਂ ਰਾਜਨੀਤਿਕ ਧਿਰਾਂ ਕਿੰਨੀਆਂ ਅੰਨੀਆਂ ਹੋ ਜਾਂਦੀਆਂ ਨੇ, ਇਹ ਉਹਦਾ ਨਤੀਜਾ ਏ। ਸੋ ਇਸ ਲਈ ਉਹ ਕਹਿੰਦੇ ਜੀ ਆ ਇੱਥੇ ਬੰਦੀ ਸਿੰਘਾਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਝਾੜ ਮਾਰੀ, ਕਹਿੰਦੇ ਕਿ ਭਾਈ ਕਿੱਥੇ ਆ ਰਾਜੋਆਣ ਵਾਲਾ ਮਾਮਲਾ, ਆਹ ਕੀ ਕਰ ਰਹੇ ਹੋ ਤੁਸੀਂ, ਕਿ ਦਿਓ ਜਵਾਬ। ਕੇਂਦਰ ਸਰਕਾਰ ਕਹਿੰਦਾ ਨਹੀਂ ਜੀ ਉਹਦੇ ਬਾਹਰ ਆਉਣ ਨਾਲ ਮਾਹੌਲ ਵਿਗੜ ਸਕਦਾ। ਉਹ ਡੇਰਾ ਸਿਰਸਾ ਮੁਖੀ ਦੇ ਆਉਣ ਨਾਲ ਨਹੀਂ ਮਾਹੌਲ ਵਿਗੜਦਾ, ਜਿਹਦੇ ਉੱਤੇ ਬੇਅਦਬੀ ਤੱਕ ਦੇ ਦੋਸ਼ ਨੇ, ਜਿਹਦੇ ਉੱਤੇ ਗੋਲੀਕਾਂਡ ਤੱਕ ਦੇ ਮਾਮਲਿਆਂ ਦੇ ਵਿੱਚ ਸਵਾਲ ਖੜੇ ਨੇ, ਜਿਹਦੇ ਵਿੱਚ ਡੇਰੇ 'ਚ ਜੋ ਕੁਛ ਵਾਪਰਿਆ, ਪੰਚਕੂਲੇ ਜੋ ਕੁਛ ਵਾਪਰਿਆ, ਜਿਹੜੇ ਦੋਸ਼ ਸਾਬਤ ਹੋ ਗਏ, ਇੰਨੇ ਲੰਬੀ ਲਿਸਟ ਦੇ ਬਾਵਜੂਦ ਉਹਦੇ ਆਉਣ ਨਾਲ ਮਾਹੌਲ ਨਹੀਂ ਵਿਗੜਦਾ। ਜਿਹੜੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਜਿਹੜੀਆਂ ਸਜ਼ਾ ਪੂਰੀ ਹੋ ਗਈ, ਉਹ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ, ਤੇ ਇੱਥੇ ਪੈਰੋਲ ਮਿਲ ਰਹੀ ਆ 1 ਸਾਲ 'ਚ 3-3 4-4 ਵਾਰ। ਸੋ ਇਸ ਲਈ ਇੱਥੋਂ ਸਰਕਾਰ ਦੀ ਮਨਸ਼ਾ ਸਮਝ ਆਉਂਦੀ ਹੈ
ਤੇ ਸਰਕਾਰ ਔਰ ਹਰਿਆਣਾ ਪ੍ਰਸ਼ਾਸਨ ਦੀ ਨਜ਼ਰ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਖਤਰਨਾਕ ਅਪਰਾਧੀ ਨਹੀਂ ਹੈ, ਉਹਦਾ ਕਰੈਕਟਰ ਬਹੁਤ ਚੰਗਾ, ਕਮਾਲ ਹੈ ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਅਡਾਨੀ ਮਾਮਲੇ ਦੀ। ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਸੀਲਬੰਦ ਰੱਖਣਾ ਚਾਹੁੰਦੀ ਸੀ ਮੋਦੀ ਸਰਕਾਰ, ਕੀ ਇਹ ਸੱਚ ਹੈ? ਬਿਲਕੁਲ ਪ੍ਰਵੀਨ ਜੀ, ਇਹ ਗੱਲ ਬਿਲਕੁਲ ਦਰੁਸਤ ਹੈ ਜੀ। ਅਸਲ 'ਚ ਇਸ ਮਾਮਲੇ ਦੇ ਵਿੱਚ ਸੁਣਵਾਈ ਜਦੋਂ ਸੁਪਰੀਮ ਕੋਰਟ ਤੱਕ ਪਹੁੰਚੀ ਆ, ਉਸ ਮਾਮਲੇ 'ਚ ਪਟੀਸ਼ਨ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਲਿਆਓ ਆਪਾਂ ਇੱਕ ਕਮੇਟੀ ਬਣਾਉਂਦੇ ਆ ਜੀ, ਉਸ ਕਮੇਟੀ ਦੇ ਹਵਾਲੇ ਨਾਲ ਆਪਾਂ ਸਾਰਾ ਕੁਝ ਜਾਂਚ ਕਰਾਂਗੇ। ਜਦੋਂ ਕਿ ਕਾਂਗਰਸ ਤਾਂ ਇਹ ਵੀ ਕਹਿੰਦੀ ਸੀ ਜੀਪੀਸੀ ਬਣਾਓ, ਮਤਲਬ ਇੱਕ ਜੁਆਇੰਟ ਕਮੇਟੀ ਬਣੇ ਜੀ, ਸੰਸਦ ਮੈਂਬਰ ਹੁਣ ਵੱਖ-ਵੱਖ, ਉਹ ਇਸ ਮਾਮਲੇ ਨੂੰ ਦੇਖਣ। ਪਰ ਇੱਕ ਸ਼ਿਕਾਇਤਕਰਤਾ ਦੇ ਆਧਾਰ ਦੇ ਉੱਤੇ ਜਦੋਂ ਮਾਮਲਾ ਕੋਰਟ 'ਚ ਪਹੁੰਚਿਆ ਤਾਂ ਕੋਰਟ ਨੇ ਉਸ ਤਰ੍ਹਾਂ ਤੋਂ ਵੀ ਨਾਮ ਮੰਗੇ, ਪ੍ਰਸ਼ਾਸਨ ਤੋਂ ਵੀ ਨਾਮ ਮੰਗ ਲਏ, ਸਰਕਾਰ ਤੋਂ ਵੀ ਮੰਗ ਲਏ, ਤੇ ਸਰਕਾਰ ਕੀ ਕਹਿੰਦੀ ਸੀ, ਅਸੀਂ ਬੰਦ ਲਿਫਾਫੇ 'ਚ ਨਾਮ ਦੇਵਾਂਗੇ ਜੀ ਜੀ। ਤੇ ਕੋਰਟ ਕਹਿੰਦੀ ਬੰਦ ਲਿਫਾਫਾ ਕੀ ਹੁੰਦਾ ਵੀ, ਜਨਤਕ ਮਾਮਲਾ। ਕਹਿੰਦੇ ਬੰਦ ਲਿਫਾਫੇ ਦਾ ਤਾਂ ਐਂ ਲੱਗੂਗਾ ਜਿਵੇਂ ਸਰਕਾਰੀ ਕਮੇਟੀ ਬਣ ਗਈ ਹੋਵੇ, ਇਹ ਕੋਈ ਮਤਲਬ ਨਹੀਂ। ਤੁਸੀਂ ਆਪਣੇ ਨਾਮ ਜਨਤਕ ਦਿਓ, ਅਸੀਂ ਉਹ ਚੋਂ ਨਾਮ ਚੁਣਾਂਗੇ, ਅਸੀਂ ਦੂਏ ਨਾਮਾਂ ਚ ਲਾਵਾਂਗੇ, ਫਿਰ ਉਹ ਕਮੇਟੀ ਬਣੂਗੀ, ਫਿਰ ਅਸੀਂ ਉਹਦੇ ਉੱਪਰ ਗੌਰ ਕਰਾਂਗੇ। ਸੋ ਇਸ ਲਈ ਇਹ ਤੁਸੀਂ ਦੇਖੋ ਕਿ ਅਡਾਨੀ ਦਾ ਨਾਮ ਸੰਸਦ ਲੈਣ ਤੋਂ ਵੀ ਡਰਦੇ ਨੇ ਜੀ, ਉਸ ਦੇ ਨਾਮ ਤੇ ਚਰਚਾ ਕਰਾਉਣੋਂ ਵੀ ਡਰਦੇ ਨੇ, ਹੈ ਨਾ, ਤੇ ਉਹਦੇ ਲਈ ਸਹੂਲਤਾਂ ਦੇ ਰਾਹ ਖੁੱਲੇ ਨੇ। ਪ੍ਰਵੀਨ ਜੀ, ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟਿਆ ਕਿ ਕੋਲੇ ਦਾ ਬੋਝ ਵੱਧ ਗਿਆ ਪੰਜਾਬ ਦੇ ਸਿਰ ਤੇ। ਹਾਂਜੀ, ਜਿਹੜਾ 2000 ਕਿਲੋਮੀਟਰ ਦਾ ਸਫ਼ਰ ਸੀ ਉਹ 4000 ਕਿਲੋਮੀਟਰ ਹੋ ਗਿਆ। ਕਹਿੰਦੇ ਨਾ ਨਾ ਨਾ, ਖਾਨਾ ਚੋਂ ਕੋਲਾ ਕੱਢ ਕੇ ਪਹਿਲਾਂ ਬਾਇਆ ਸ਼੍ਰੀਲੰਕਾ ਉਹਦੀ ਪੋਰਟ ਤੇ ਲੈ ਕੇ ਜਾਓ, ਮੁਦਰਾ ਪੋਰਟ ਤੇ, ਉੱਥੋਂ ਫੇਰ ਲਿਆਓ। ਕਮਾਲ ਹੈ, ਸਮੁੰਦਰੀ ਜਹਾਜ਼ ਨਹੀਂ ਉੱਥੇ ਲੈ ਕੇ ਜਾਓ ਕਹਿੰਦੇ, ਫਿਰ ਉਹਦੇ ਲਈ ਲਿਆਓ। ਹੋਰ ਛੱਡੋ, ਇਹ ਤੋਂ ਅਗਲੀ ਗੱਲ ਆ ਗਈ ਹੁਣ ਤਾਂ ਸਾਹਮਣੇ ਜੀ, ਇੰਡੀਅਨ ਆਇਲ ਨੂੰ ਹਦਾਇਤ ਕੀਤੀ ਜਾ ਰਹੀ ਹੈ ਅੰਦਰ ਖਾਤੇ ਜੀ ਕਿ ਤੁਸੀਂ ਜਿਹੜਾ ਆਪਣਾ ਤੇਲ ਆ ਵਿਸ਼ਾਖਾਪਟਨਮ ਤੋਂ, ਵਿਸ਼ਾਖਾਪਟਨਮ ਦੀ ਬਜਾਏ ਗੰਗਾ ਉੱਥੇ ਬੰਦਰਗਾਹ ਹੈ ਜਿਹੜੀ, ਉਹਦੇ ਰਾਹੀਂ ਲੈ ਕੇ ਆਓ। ਗੰਗਾ ਬਰਮ ਬੰਦਰਗਾਹ ਹੈ, ਉਹ ਵੀ ਕਹਿੰਦੇ ਅਡਾਨੀ ਦੀ ਹੈ, ਤੇ ਇੰਡੀਅਨ ਆਇਲ ਨੂੰ ਇਹ ਹਦਾਇਤ ਹੋਈ ਹੈ। ਸੋ ਇਸ ਲਈ ਉਹਦੇ ਸ਼ੇਅਰ ਵੱਧ ਜਾਣ, ਉਹਦਾ ਕਾਰੋਬਾਰ ਵੱਧ ਜਾਵੇ, ਉਹਦੀ ਫਿਕਰ ਹੈ ਸਰਕਾਰ ਨੂੰ, ਤੇ ਉਹਦੇ ਮਾਮਲਿਆਂ ਦੀ ਜਾਂਚ ਹੋ ਜਾਵੇ, ਚਰਚਾ ਹੋ ਜਾਵੇ, ਉਹਦੇ ਲਈ ਬੰਦ ਹੋਵੇ ਗੁਪਤ ਜੀ। ਮਤਲਬ ਦੂਜਿਆਂ ਦੀ ਧੀ ਭੈਣ ਨਹੀਂ, ਆਪਣੀ ਧੀ ਭੈਣ ਹੈ। ਵਾਹ ਮੋਦੀ ਜੀ। ਸੋ ਇਸ ਲਈ ਇੱਥੇ ਮਨਸ਼ਾ ਕਿ ਨਾ ਸਾਡੇ ਮਤਲਬ ਕਿ ਅਡਾਨੀ ਅਬਾਨੀਆਂ ਦਾ ਕੋਈ ਬਦਨਾਮੀ ਨਾ ਹੋ ਜਾਵੇ, ਉਹਨਾਂ ਦੀ ਚਰਚਾ ਨਾ ਹੋ ਜਾਵੇ ਜੀ ਜੀ, ਤੇ ਦੂਏ ਸਾਰੇ ਚੋਰ ਨੇ, ਦੂਏ ਸਾਰਿਆਂ ਨੂੰ ਅਸੀਂ ਭੰਡਾਂਗੇ। 70 ਸਾਲਾਂ 'ਚ ਕੁਝ ਨਹੀਂ ਹੋਇਆ, 70 ਸਾਲਾਂ 'ਚ ਆ ਵੀ ਕੁਝ ਨਹੀਂ ਹੋਇਆ ਜੀ। ਬਿਲਕੁਲ। ਅਗਲੀ ਖਬਰ ਜੀ, ਇਸ ਲਈ ਇਹ ਵੱਡਾ ਸਵਾਲ ਖੜਾ ਕਿ ਸਰਕਾਰ ਉਹਨੂੰ ਬਚਾਉਣਾ ਕਿਉਂ ਚਾਹੁੰਦੀ ਹੈ ਪ੍ਰਵੀਨ ਜੀ। ਤੇ ਸ਼ਰਮਾ ਜੀ, ਜਾਂਦੇ ਜਾਂਦੇ ਆਪਾਂ ਗੱਲ ਕਰੀਏ ਦਿੱਲੀ ਮੇਅਰ ਦੀ ਚੋਣ ਦੀ। ਕਹਿੰਦੇ ਨਾਮਜ਼ਦ ਮੈਂਬਰ ਵੋਟ ਨਹੀਂ ਪਾ ਸਕਣਗੇ। ਹਾਂ ਬਿਲਕੁਲ ਪ੍ਰਵੀਨ ਜੀ, ਬੀਜੇਪੀ ਨੂੰ ਲੱਗਦਾ ਸੀਗਾ ਕਿ ਜੇਕਰ ਅਸੀਂ ਇਸ ਮਾਮਲੇ 'ਚ ਕਾਮਯਾਬ ਹੋ ਗਏ ਕਿ ਜਿਹੜੇ ਨਾਮਜ਼ਦ ਮੈਂਬਰ ਨੇ, ਫਿਰ ਸਾਡੀ ਜਿੱਤ ਯਕੀਨੀ ਬਣ ਜਾਊਗੀ। ਇਹੀ ਖੇਡ ਇਹਨਾਂ ਨੇ ਕਿਸੇ ਸਮੇਂ ਚੰਡੀਗੜ੍ਹ 'ਚ ਵੀ ਖੇਡੀ ਸੀ, ਇੱਥੇ ਵੀ ਨਾਮਜ਼ਦ ਮੈਂਬਰਾਂ ਨੂੰ ਬਣਾ ਕੇ ਉਹਨਾਂ ਰਾਹੀਂ ਇਹ ਜਿੱਤ ਵੀ ਗਏ ਸੀ। ਪਰ ਇਸ ਵਾਰ ਮਤਲਬ ਕਿ ਇੱਥੇ ਤਾਂ ਫਿਰ ਉਹ ਮਾਮਲਾ ਖਤਮ ਹੋ ਗਿਆ ਸੀ, ਪਰ ਦਿੱਲੀ ਦੇ ਵਿੱਚ ਇਹ ਮਾਮਲਾ ਜੇ ਬਰਕਰਾਰ ਸੀ। ਸੋ ਇਸ ਵਾਰ ਜਦੋਂ ਤਿੰਨੋਂ ਨਗਰ ਨਿਗਮਾਂ ਭੰਗ ਕਰਕੇ ਇੱਕ ਨਗਰ ਨਿਗਮ ਬਣ ਗਈ, ਤੇ ਉਸ ਨਗਰ ਨਿਗਮ ਦੇ ਹਵਾਲੇ ਨਾਲ ਇਹ ਗੱਲ ਸਾਹਮਣੇ ਆ ਗਈ ਕਿ ਨਹੀਂ, ਮਤਲਬ ਕਿ ਇੱਥੇ ਸਿਰਫ MC ਵੋਟਾਂ ਪਾ ਸਕਣਗੇ ਜਾਂ MP ਪਾ ਸਕਣਗੇ, ਤੇ ਉਹ ਤੋਂ ਅੱਗੇ ਬੀਜੇਪੀ ਚਾਹੁੰਦੀ ਸੀ ਨਾਮਜ਼ਦ ਮੈਂਬਰ ਵੀ ਪਾ ਲੈਣ, ਤੇ ਉਹ ਜਦੋਂ ਨਹੀਂ ਹੋਇਆ ਤਾਂ ਹੁਣ ਇਹਦੇ ਨਾਲ ਇੱਕ ਚੰਗੀ ਪਹਿਲ ਕਦਮੀ ਸਾਹਮਣੇ ਆਈ ਕਿ ਮਤਲਬ ਹੁਣ ਚੁਣੇ ਹੋਏ ਨੁਮਾਇੰਦੇ ਵੋਟ ਪਾਉਣਗੇ। ਸੋ ਕੋਰਟ ਨੇ ਬਕਾਇਦਾ, ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਨਾਮਜ਼ਦ ਮੈਂਬਰਾਂ ਨੂੰ ਵੋਟਾਂ ਪਾਉਣ ਦਾ ਕੋਈ ਅਧਿਕਾਰ ਨਹੀਂ, ਸਿਰਫ ਜਿੱਤੇ ਹੋਏ ਇਲੈਕਟਡ, ਜਿਵੇਂ ਭਗਵੰਤ ਮਾਨ ਦਾ ਕਹਾਣਾ, ਇਲੈਕਟਡ ਹੀ ਪਾਉਣਗੇ। ਸੋ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਨੋਟਿਸ ਜਾਰੀ ਕਰੋ ਜੀ, 24 ਘੰਟਿਆਂ 'ਚ ਨੋਟਿਸ, ਇਹ ਹਦਾਇਤ ਜਾਰੀ ਕਰੋ। ਸੁਪਰੀਮ ਕੋਰਟ ਨੇ ਆਪ ਉਮੀਦਵਾਰਾਂ ਦੀ ਅਰਜ਼ੀ ਤੇ ਸੁਣਵਾਈ ਕੀਤੀ ਹੈ, ਉਹਨਾਂ ਦੀ ਇਹ ਕੰਪਲੇਂਟ ਸੀ। ਸੋ ਕੇਜਰੀਵਾਲ ਵੀ ਇਸ ਤੇ ਰਾਹਤ ਮਹਿਸੂਸ ਕਰ ਰਹੇ ਨੇ, ਉਹ ਕਹਿੰਦੇ ਇਹਦੇ ਨਾਲ ਸਾਨੂੰ ਵੀ ਰਾਹਤ ਮਹਿਸੂਸ ਹੋਈ ਹੈ। ਸੋ ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਤਰੀਕ ਤੈਅ ਹੁੰਦੀ ਹੈ ਤੇ ਉਦੋਂ ਕੀ ਹੁੰਦਾ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਦਿੱਲੀ ਮੇਅਰ ਦੀ ਚੋਣ ਦੇ ਵਿੱਚ ਨਾਮਜ਼ਦ ਮੈਂਬਰਾਂ ਦੇ ਵੋਟ ਪਾਉਣ ਦੇ ਮਸਲੇ ਤੋਂ ਲੈ ਕੇ ਅਡਾਨੀ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਮੋਦੀ ਸਰਕਾਰ ਸੀਲਬੰਦ ਰੱਖਣਾ ਚਾਹੁੰਦੀ ਹੈ, ਡੇਰਾ ਮੁਖੀ ਨੂੰ ਖਤਰਨਾਕ ਮੁਜਰਮ ਨਹੀਂ ਮੰਨਦੀ ਹਰਿਆਣਾ ਸਰਕਾਰ, ਵਜ਼ੀਫਾ ਘੁਟਾਲੇ ਦੇ ਵਿੱਚ ਕਾਗਜ਼ੀ ਕਾਲਜਾਂ ਨੇ ਲੁੱਟ ਲਿਆ 39 ਕਰੋੜ, ਤੇ ਇਹਦੇ ਨਾਲ MLA ਜੋ ਰਿਸ਼ਵਤ ਕਾਂਡ ਹੋਇਆ ਬਠਿੰਡਾ ਦੇ ਵਿੱਚ ਵਾਪਰਿਆ, ਉਹਦੇ ਬਾਬਤ ਆਪਾਂ ਗੱਲਬਾਤ ਕੀਤੀ ਹੈ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।